ਪਿਛਲੇ ਦਿਨਾਂ ਦੇ ਵਿੱਚ ਇੱਕ ਸਿੱਖ ਨੌਜਵਾਨ ਬੀਬੀ ਦਾ 20 ਸਾਲਾਂ ਦੀ ਦਾ ਗੈਂਗ ਰੇਪ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਦਾ ਮੂੰਹ ਕਾਲਾ ਕਰਕੇ ਘੁਮਾਇਆ ਗਿਆ ਸੜਕਾਂ ਤੇ। ਉੱਥੇ ਲੇਡੀਜ਼ ਵੀ ਉਹਦੇ ਵਿੱਚ ਇਨਵੋਲਵ ਸੀਆਂ ਤੇ ਹੁਣ ਇਹ ਵੀ ਪਤਾ ਲੱਗ ਰਿਹਾ ਵੀ ਉਸ 20 ਸਾਲਾਂ ਦੀ ਲੇਡੀ ਨੇ ਸੁਸਾਈਡ ਵੀ ਕਰ ਲਿਆ ਤੇ ਉਹਦਾ 3 ਸਾਲਾਂ ਦਾ ਬੱਚਾ ਸੀ। ਕੋਈ 14 ਸਾਲਾਂ ਦਾ ਹਿੰਦੂ ਨੌਜਵਾਨ ਮੁੰਡਾ ਸੀ ਜਿਹੜਾ ਉਹਦੇ ਪਿੱਛੇ ਸੀ। ਜਦੋਂ ਉਸਨੇ ਨਾਂਹ ਕਰ ਦਿੱਤੀ ਤੇ ਉਹ ਮਰ ਗਿਆ ਤੇ ਉਹ ਤੋਂ ਬਾਅਦ ਇਸ ਬੀਬੀ ਨਾਲ ਜਿਹੜਾ ਆ ਇਹ ਕੁਝ ਹੋਇਆ ਹੈਗਾ। ਹੁਣ ਤੁਸੀਂ ਦੇਖੋ ਭਈ ਇਹ ਪਹਿਲਾਂ ਨਹੀਂ ਹੋਇਆ, ਹਜੇ ਪਿਛਲੇ ਸਾਲ ਹੀ ਇੱਕ ਗ੍ਰੰਥੀ ਦਾ ਜਿਹੜਾ ਆਪਣੇ ਗੁਰੂ ਘਰ ਦੇ ਗ੍ਰੰਥੀ ਦਾ ਨੌਜਵਾਨ ਮੁੰਡਾ ਉਹਦਾ ਸ਼ਰੇਆਮ ਕਤਲ ਕਰਕੇ ਲਿੰਚਿੰਗ ਕੀਤੀ ਗਈ ਸੀ। ਜਦੋਂ ਤਾਂ ਫਿਰ ਮਾੜੀ ਮੋਟੀ ਗੱਲ ਹੁੰਦੀ ਆ ਸਿੱਖਾਂ ਦੇ ਬਾਰੇ, ਫੇਰ ਤਾਂ ਸਾਰੇ ਪਹਾੜ ਐਨ ਚੱਕ ਲੈਂਦੇ ਸਣੇ ਕਾਮਰੇਡ ਐਵਰੀਵਨ, ਹੈ ਨਾ? ਵੀ ਦੇਖੋ ਜੀ ਆਹ ਕੀ ਹੋ ਗਿਆ, ਗੁਰਦੁਆਰੇ 'ਚ ਕਿੱਦਾਂ ਹੋ ਗਿਆ, ਆਹ ਹੋ ਗਿਆ। ਹੁਣ ਕਿਸੇ ਦਾ ਮੂੰਹ ਨਹੀਂ ਖੁੱਲ੍ਹਣਾ। ਉਹ ਲੋਕ ਜਿਹੜੇ ਅਮਰੀਕਾ, ਕੈਨੇਡਾ, ਪੂਰੇ ਦੁਨੀਆ 'ਚ ਇੱਕ ਪੁਲਿਸ ਵਾਲੇ ਦਾ ਜਦੋਂ ਗੁੱਟ ਵੱਢਿਆ ਗਿਆ ਸੀ ਨਾ, ਆਈ ਐਮ ਹਰਜੀਤ ਸਿੰਘ ਲਾ ਕੇ ਹੂੰ। ਫੇਸਬੁੱਕਾਂ ਦਾ ਧੂੰਆਂ ਕੱਢਿਆ ਪਿਆ ਸੀ ਤੇ ਲੋਕਾਂ ਨੂੰ ਅੱਜ ਉਹ ਬਲੌਕ ਕਰ ਰਹੇ ਸਾਰਿਆਂ ਸੀ ਦੀ ਇੱਕ ਦੂਜੇ ਤੋਂ। ਜੀ, ਹੂੰ। ਅੱਜ ਸਾਰਿਆਂ ਦੀ ਜ਼ੁਬਾਨ ਬੰਦ ਆ, ਇਨਕਲੂਡਿੰਗ ਬਾਹਰ ਦੇ ਗੁਰੂ ਘਰਾਂ ਦੇ ਪ੍ਰਬੰਧਕ ਵੀ ਇਸ ਇਸ਼ੂ ਤੇ ਨਹੀਂ ਬੋਲ ਰਿਹਾ ਕੋਈ ਵੀ। ਵੀ ਦੇਖੋ ਜੀ ਵੀ ਸਿੱਖ ਬੱਚੀ ਦਾ ਸ਼ਰੇਆਮ ਗੈਂਗ ਰੇਪ ਕੀਤਾ ਗਿਆ 12-13 ਬੰਦਿਆਂ ਵੱਲੋਂ। ਉਸ ਤੋਂ ਬਾਅਦ ਉਸ ਦਾ ਮੂੰਹ ਕਾਲਾ ਕਰਕੇ ਉਸ ਨੂੰ ਸੜਕਾਂ 'ਚ ਘੁਮਾਇਆ ਗਿਆ ਤੇ ਬਾਅਦ 'ਚ ਉਹ ਜਿਹੜੀ ਆ ਬੱਚੀ ਉਸਨੇ ਸੁਸਾਈਡ ਕਰ ਲਿਆ। ਸੋ ਇਹ ਦਿੱਲੀ ਦੇ ਵਿੱਚ ਸਾਰਾ ਕੁਝ ਵਾਪਰਿਆ। ਸੋ ਇਹ ਇੱਕ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਭਈ, ਬਹੁਤ ਕਈਆਂ ਨੂੰ ਇੰਡੀਆ ਦਾ ਪਿਆਰ ਹੁੰਦਾ, ਜਦੋਂ ਜਾਂਦੇ ਆ ਧਿਆਨ ਨਾਲ ਹੀ ਜਾਇਆ ਕਰੋ। ਇਹ ਪਹਿਲੀ ਇੰਸੀਡੈਂਟ ਨਹੀਂ ਹੋਈ, ਪਿਛਲੇ ਸਾਲ ਦੀ, ਉਹ ਤੋਂ ਪਹਿਲਾਂ ਹਰਿਆਣੇ 'ਚ ਜਦੋਂ ਜਾਟ ਪ੍ਰੋਟੈਸਟ ਹੋਇਆ ਸੀ, ਕਿੰਨੀਆਂ ਸਿੱਖ ਬੀਬੀਆਂ ਦਾ ਰੇਪ ਹੋਇਆ ਸੀ, ਹੈ ਨਾ? ਹੁਣ ਬਾਹਰ ਆ ਕੇ ਕੋਈ ਰੌਲਾ ਥੋੜ੍ਹਾ ਪਾਵੇ ਵੀ ਮੈਨੂੰ ਜੀ ਮੇਰਾ ਰੇਪ ਹੋਇਆ। ਸੋ ਇਹ ਗੱਲਾਂ ਤੁਹਾਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ। ਜੇ ਆਪਾਂ ਕਿਸੇ ਹੋਰ ਦੀ ਧੀ ਭੈਣ ਦੇ ਨਾਲ ਗਲਤ ਕੰਮ ਹੁੰਦਾ ਅਸੀਂ ਰੌਲਾ ਪਾਉਂਦੇ ਆ, ਸਿੱਖ ਧਰਮ ਤਾਂ ਹੈ ਇਹ ਆ ਵੀ ਆਪਾਂ ਹਰ ਇੱਕ ਦੀ ਦੇ ਲਈ ਹਾਂ ਦਾ ਨਾਅਰਾ ਮਾਰਨਾ, ਤੇ ਆਪਣੇ ਲਈ ਤੁਸੀਂ ਕਾਹਤੇ ਨਹੀਂ ਬੋਲਦੇ ਹੈਗੇ, ਹੈ ਨਾ? ਫਿਰ ਜਾ ਕੇ ਤੁਸੀਂ ਅੰਬੈਸੀਆਂ 'ਚ ਮਨਾਉਣੇ ਹੈਗੇ 26 ਜਨਵਰੀ ਤੇ 15 ਅਗਸਤ, ਤੇ ਇੱਥੇ ਤੁਹਾਡੀ ਜਿਹੜੀ ਜ਼ੁਬਾਨ ਆ ਉਹ ਚੁੱਪ ਕਰ ਜਾਂਦੀ ਹੈਗੀ ਆ। ਜੀ। ਹਰਜੋਤ ਸਿੰਘ ਜੀ, ਜਿਹੜਾ ਕਥਿਤ ਤੌਰ ਦੇ ਉੱਤੇ ਦਾਅਵਾ ਸੀ ਨਾ ਸੁਸਾਈਡ ਦਾ, ਜੀ, ਉਸ ਦੇ ਬਾਰੇ ਦਿੱਲੀ ਪੁਲਿਸ ਦੀ ਇੱਕ ਜਿਹੜੀ ਆ ਉਹ ਆਈ ਆ ਸਪਸ਼ਟੀਕਰਨ। ਕਹਿੰਦੇ ਵੀ ਇਹ ਜਿਹੜੀਆਂ ਪੋਸਟ ਚੱਲ ਰਹੀਆਂ ਆ ਉਹ ਗਲਤ ਨੇ। ਜੀ, ਸੋ ਇਦਾਂ ਦਾ ਜਿਹੜਾ ਆ ਉਹ ਨਹੀਂ ਹੈ, ਪਰ ਇਹ ਨਹੀਂ ਆ ਵੀ ਉਹ ਜਿਹੜੀ ਪੀੜਤਾ ਨੂੰ ਇਨਸਾਫ ਜਿਹੜਾ ਉਹ ਨਾ ਮਿਲ ਰਿਹਾ। ਹੁਣ ਦੇਖੋ ਵੀ ਕਿੱਦਾਂ ਸ਼ਰੇਆਮ ਧੱਕਾ, ਪਹਿਲੋਂ ਬਲਾਤਕਾਰ ਹੋਵੇ, ਫਿਰ ਮੂੰਹ ਕਾਲਾ ਕਰਕੇ, ਗਲ 'ਚ ਜੁੱਤੀਆਂ ਦਾ ਹਾਰ ਪਾ ਕੇ, ਔਰਤਾਂ ਦੇ ਦੁਆਰਾ ਹੀ ਇੱਕ ਔਰਤ ਜਿਹੜੀ ਬਲਾਤਕਾਰ ਪੀੜਤ ਆ ਉਸ ਦੀ ਪਰੇਡ ਕੱਢੀ ਜਿਹੜੀ ਉਹ ਗਈ ਹੋਵੇ। ਸੋ ਕਿੱਧਰ ਨੂੰ ਜਾ ਰਹੀ ਹੈ ਦੁਨੀਆ, ਕਿਹੜਾ ਇਹ ਸਮਾਜ ਆ, ਕੀ ਇਸ ਪਾਸੇ ਵੱਲ ਨੂੰ ਜਿਹੜਾ ਉਹ ਹੋ ਰਿਹਾ ਹੈਗਾ ਆ, ਕੀ ਉੱਥੇ ਜਿਹੜਾ ਉਹ ਕੀਤਾ ਜਾ ਰਿਹਾ। ਕਸਤੂਰਬਾ ਨਗਰ ਤੋਂ ਕਹਿੰਦੇ ਆ ਵੀ ਉਸ ਨੂੰ ਪਹਿਲੋਂ ਅਬਡਕਟ ਕੀਤਾ ਗਿਆ, ਫਿਰ ਉਸ ਤੋਂ ਬਾਅਦ ਦੇ ਵਿੱਚ ਇਸ ਔਰਤ ਦੇ ਨਾਲ, ਇਸ ਕੁੜੀ ਦੇ ਨਾਲ, 21 ਸਾਲਾਂ ਦੀ, 20-21 ਸਾਲਾਂ ਦੀ ਇਸ ਕੁੜੀ ਦੇ ਨਾਲ ਐਡਾ ਕੁਕਰਮ ਜ਼ੁਲਮ ਜਿਹੜਾ ਉਹ ਕੀਤਾ ਗਿਆ। ਤੇ ਉਸ ਤੋਂ ਬਾਅਦ 'ਚ ਉਹਦੇ ਵਾਲ ਕੱਟਣੇ ਦੀ ਵੀਡੀਓ ਵੀ ਹੁਣ ਜਿਹੜੀ ਉਹ ਆ ਗਈ ਆ। ਜਿਹੜੀ ਪਰੇਡ ਕਰਦਿਆਂ ਦੀ ਸੀਗੀ, ਜਿਹੜੀ ਉਹਦਾ ਮੂੰਹ ਕਾਲਾ ਕਰਕੇ ਕਰ ਰਹੇ ਸੀ, ਉਹ ਵੀ ਜਿਹੜੀ ਉਹ ਤੋਂ ਪਹਿਲਾਂ ਹੀ ਜਿਹੜੀ ਉਹ ਆ ਚੁੱਕੀ ਹੋਈ ਸੀਗੀ। ਸੋ ਇਹ 26 ਜਨਵਰੀ ਆ, ਜਦੋਂ ਇਹ ਸੋ ਕਾਲਡ ਮਨਾ ਰਹੇ ਸੀਗੇ, ਪਰੇਡਾਂ ਜਿਹੜੀਆਂ ਜੀ, ਉਹ ਕੱਢਣ ਦੇ ਸੀ, ਤੇ ਆਹ ਜਿਹੜਾ ਅਸਲੀ ਪਰੇਡ ਜਿਹੜੀ ਆ ਨਾ, ਜੀ, ਜਿਹੜਾ ਪਤਾ ਲੱਗਾ ਨਾ ਵੀ ਅਸਲ ਇੰਡੀਆ ਕੀ ਆ, ਆਹ ਜਿਹੜੇ ਹਾਲਾਤ ਉੱਥੇ ਬਣੇ ਪਏ। ਐਵੇਂ ਨਹੀਂ ਦਿੱਲੀ ਨੂੰ ਜਿਹੜੀ ਰਾਜਧਾਨੀ ਆਖਿਆ ਜਾਂਦਾ, ਬਲਾਤਕਾਰਾਂ ਦੀ ਰਾਜਧਾਨੀ ਜਿਹੜਾ ਉਹ ਜੀ, ਆਖਿਆ ਜਾ ਰਿਹਾ, ਵੀ ਇੱਕ ਨਹੀਂ ਕਈ ਵਾਰ ਜਿਹੜੇ ਇੱਦਾਂ ਦੀਆਂ ਘਟਨਾਵਾਂ ਅਸਹਿਣੀਆਂ, ਅਕਹਿਣੀਆਂ ਜਿਹੜੀਆਂ ਉਹ ਘਟਨਾਵਾਂ ਜਿਹੜੀਆਂ ਇੱਥੇ ਵਾਪਰ ਜਿਹੜੀਆਂ ਹੋ ਚੁੱਕੀਆਂ ਨੇ। ਸੋ ਭਾਈ ਇਹਨਾਂ ਨੂੰ ਬੋਲਣਾ ਚਾਹੀਦਾ, ਸਾਰਿਆਂ ਨੂੰ ਬੋਲਣਾ ਚਾਹੀਦਾ। ਆਈਐਮ ਹਰਜੀਤ ਸਿੰਘ ਵਾਲਿਆਂ ਨੂੰ ਤਾਂ ਹੁਣ ਖਾਸ ਕਰਕੇ ਜਿਹੜਾ ਆ ਉਹ ਨਾਲ ਦੇ ਨਾਲ ਜਿਹੜਾ ਉਹ ਬੋਲਣਾ ਚਾਹੀਦਾ ਵੀ ਇਹ ਕੀ ਉੱਥੇ ਹੋ ਰਿਹਾ ਹੈਗਾ ਆ। ਬਾਹਰ ਆ ਕੇ ਰੌਲਾ ਰੱਪਾ ਦੂਜੀਆਂ ਚੀਜ਼ਾਂ ਦੇ ਵਿੱਚ ਤਾਂ ਪਾਈ ਜਾਂਦੇ ਆ, ਪਰ ਹੁਣ ਤੁਸੀਂ ਦੇਖੋ ਵੀ ਇੱਥੇ ਕਿੱਡੀ ਮਾੜੀ ਗੱਲ ਆ। ਵੀ ਜਿੰਨਾ ਕਹਿ ਲਓ ਓਨਾ ਹੀ ਹਰਜੋਤ ਸਿੰਘ ਜੀ ਇਸ ਚੀਜ਼ ਦੇ ਵਿੱਚ ਜੀ। ਘੱਟ ਹੈ ਜਿਹੜੀ ਗੱਲ ਹੈਗੀ।